ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਆਏ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। ਥੈਂਕ ਯੂ। ਐਂਡ ਡਾਕਟਰ ਸਾਹਿਬ ਅੱਜ 12 ਜੁਲਾਈ 2013 29 ਹਾੜ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਤੇ ਸਾਡੀ ਪਹਿਲੀ ਈਮੇਲ ਆਈ ਹੈ ਆਸਟ੍ਰੇਲੀਆ ਤੋਂ ਵੀਰ ਕਿੱਕਰ ਸਿੰਘ ਜੀ ਦੀ। ਇਹ ਲਿਖਦੇ ਹਨ, ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਗੁਰਫਤਿਹ। ਸਭ ਤੋਂ ਪਹਿਲਾਂ ਮੈਂ ਕੁੱਲ ਦੁਨੀਆ ਵਿੱਚ ਬੈਠੀ ਸਿੱਖ ਕੌਮ ਨੂੰ ਪ੍ਰਣਾਮ ਕਰਦਾ ਹਾਂ ਜਿਨ੍ਹਾਂ ਵਿੱਚ ਆਜ਼ਾਦੀ ਦੀ ਚਾਹਨਾ ਕੁੱਟ-ਕੁੱਟ ਕੇ ਭਰੀ ਹੋਈ ਹੈ। ਸਾਡੇ ਲਈ ਆਜ਼ਾਦੀ ਦੀਆਂ ਘੜੀਆਂ ਅਵਸ਼ ਆਉਣਗੀਆਂ, ਸਮਾਂ ਵੱਧ ਜਾਂ ਘੱਟ ਲੱਗ ਸਕਦਾ ਹੈ। ਬਖਸ਼ਣ ਸਤਿਗੁਰੂ ਰਹਿਮਤ ਕਰਨਗੇ, ਗੁਰੂ ਕਿਰਪਾ ਨਾਲ ਹਾਲਾਤ ਆਪੇ ਹੀ ਢੁਕਵੇਂ ਬਣ ਜਾਣਗੇ। ਅਸੀਂ ਆਪਣੀ ਗਵਾਚੀ ਬਾਦਸ਼ਾਹਤ ਨੂੰ ਵਿਆਜ ਸਮੇਤ ਆਪਣੇ ਦੁਸ਼ਮਣਾਂ ਤੋਂ ਵਸੂਲ ਕਰਾਂਗੇ। ਕਿਰਪਾ ਕਰਕੇ ਟੀਵੀ 84 ਰਾਹੀਂ ਸੰਸਾਰ ਭਰ ਵਿੱਚ ਬੈਠੀ ਸਿੱਖ ਕੌਮ ਨੂੰ ਬੇਨਤੀ ਕਰੋ ਕਿ ਉਹ ਆਪਣੀ 2 ਵੇਲੇ ਦੀ ਅਰਦਾਸ ਵਿੱਚ ਸਿੱਖ ਆਜ਼ਾਦੀ ਭਾਵ ਬਾਦਸ਼ਾਹਤ ਦੀ ਅਰਜ਼ੋਈ ਵੀ ਕਰਿਆ ਕਰਨ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਵੀਰ ਕਿੱਕਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਆਸਟ੍ਰੇਲੀਆ ਤੋਂ ਲਿਖਿਆ ਜੀ। ਔਰ ਮੈਂ ਸਮਝਦਾ ਹਾਂ ਵੀ ਜਿਹੜੇ ਵੀਰ ਕਿੱਕਰ ਸਿੰਘ ਵਰਗੇ ਗੁਰਸਿੱਖ ਵੀਰ ਭੈਣਾਂ ਨੇ ਜੀ, ਜਿਹੜੇ ਅਕਾਲ ਪੁਰਖ ਤੇ ਖਾਲਸਾ ਪੰਥ ਦੀ ਹੋਣੀ 'ਚ ਅਟਲ ਵਿਸ਼ਵਾਸ ਰੱਖਦੇ ਨੇ ਜੀ, ਇਹ ਅਸਲੀ ਪੂੰਜੀ ਹੈ। ਜੀ ਜੀ। ਜਦੋਂ ਜਦੋਂ ਅਸੀਂ ਦੁਨਿਆਵੀ ਅਕਲ ਦੇ ਨਾਲ ਜਾਂ ਜੋ ਕੁਝ ਸਾਹਮਣੇ ਨਜ਼ਰ ਆ ਰਿਹਾ ਹੁੰਦਾ ਹੈ ਉਹਨਾਂ ਦੀਆਂ ਗਿਣਤੀਆਂ ਮਿਣਤੀਆਂ ਦੇ ਨਾਲ ਇਖਲਾਕ ਤੋਂ ਔਰ ਦ੍ਰਿੜਤਾ ਤੋਂ ਜਾਂ ਆਪਣੀ ਹੋਣੀ ਨੂੰ ਬੀਤੇ ਦੇ ਨਾਲ ਜੋੜ ਕੇ ਦੇਖਣ ਤੋਂ ਇਨਕਾਰੀ ਹੁੰਦੇ ਹਾਂ ਜੀ, ਤੇ ਫਿਰ ਅਸੀਂ ਜਿਸ ਕਿਸਮ ਦੀ ਚਪਲ ਬੁੱਧੀ ਵਾਲੇ ਲੋਕ ਨਤੀਜੇ ਕੱਢਦੇ ਨੇ ਜੀ, ਜਿਹਨੂੰ ਅਸੀਂ ਬਣਕ ਬਿਰਤੀ ਵੀ ਕਹਿੰਦੇ ਜੀ, ਔਰ ਕਿਰਾੜ ਸ਼ਬਦ ਵੀ ਵਰਤਿਆ ਗਿਆ। ਜਦੋਂ ਜੀ, ਜੀ। ਗੁਰਬਾਣੀ ਦੇ ਵਿੱਚ ਵੀ ਨਾਲ ਕਿਰਾੜਾ ਦੋਸਤੀ ਕਦੇ ਨਾ ਆਵੇ ਰਾਸ ਦਾ ਮੈਂਸ਼ਨ ਹੈ ਤੇ ਇਹ ਕਿਸੇ ਫਿਰਕੇ ਜਾਂ ਜ਼ਾਤ ਲਈ ਨਹੀਂ ਹੈ, ਇਹਨੂੰ ਬਣਕ ਬਿਰਤੀ ਕਹਿੰਦੇ ਨੇ। ਬਾਣੀਆਂ ਗਿਣਤੀਆਂ ਦੇ ਵਿੱਚ ਹੁੰਦਾ ਹੈ ਜੀ, ਉਹ ਜਮਾ ਤਕਸੀਮ ਦੇ ਵਿੱਚ ਯਕੀਨ ਰੱਖਦਾ ਹੈ ਔਰ ਉਸ ਦੀ ਇੱਕ ਆਪਣੀ ਬੁੱਧੀ ਹੁੰਦੀ ਹੈ। ਜੀ, ਇਸੇ ਤਰ੍ਹਾਂ ਕੁਝ ਲੋਕ ਬੜੇ ਸੀਮਤ ਦਾਇਰੇ 'ਚ ਰਹਿ ਕੇ ਸੋਚਦੇ ਨੇ ਜੀ, ਤੇ ਮੈਂ ਇਹ ਸਮਝਦਾ ਹਾਂ ਵੀ ਜਿਹੜਾ ਖਾਲਸੇ ਦਾ ਕਨਸੈਪਟ ਹੈ ਔਰ ਇਹ ਗੱਲ ਅਕਸਰ ਮੈਂ ਆਪਣੀਆਂ ਪ੍ਰੈਜੈਂਟੇਸ਼ਨਸ ਦੇ ਵਿੱਚ ਕਹਿੰਦਾ ਜੀ, ਕਿ ਜੇ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ 1.25 ਲੱਖ ਨਾਲ ਲੜਨ ਦਾ ਦਮ ਦਿੱਤਾ ਹੈ ਜੀ, ਤੇ 1.25 ਲੱਖ ਸੇ ਏਕ ਲੜਾਊਂ ਇਹ ਸਾਡੇ ਅੰਦਰ ਬਿਲਟ ਇਨ ਹੈ ਜੀ, ਤੇ ਇਸ ਦਾ ਮਤਲਬ ਇਹ ਹੈ ਵੀ ਸਾਡਾ ਮੈਥਮੈਟਿਕਸ ਹੀ 1.25 ਲੱਖ ਤੋਂ ਸ਼ੁਰੂ ਹੁੰਦਾ ਹੈ। ਸਾਡੀ ਗਿਣਤੀ 1-2 ਨਹੀਂ ਹੈ ਜੀ। ਹੁਣ ਇੱਕ ਜ਼ਮਾਨਾ ਸੀ ਔਰ ਜਦੋਂ ਸਿੱਖ ਮਿਸਲਾਂ ਦੇ ਵੇਲੇ ਬਹੁਤ ਸਾਰੇ ਇਲਾਕਿਆਂ ਤੇ ਮੈਨੂੰ ਯਾਦ ਹੈ ਸਾਡੇ ਨਾਲ ਇੱਕ ਸਟੂਡੈਂਟ ਕੁਰੂਕਸ਼ੇਤਰ ਦਾ ਪੜ੍ਹਦਾ ਹੁੰਦਾ ਸੀ ਕਾਲਜ ਡੇਜ਼ ਜੀ, ਤੇ ਉਸਨੇ ਕਹਿਣਾ ਜੀ ਉਹਨਾਂ ਦੇ ਨੇੜੇ ਇੱਕ ਛੋਟਾ ਜਿਹਾ ਇਲਾਕਾ ਸੀ ਜਿਹੜਾ ਕਦੇ ਸਿੱਖ ਰਿਆਸਤ ਰਿਹਾ ਸੀ ਜੀ, ਤੇ ਉਹਨੇ ਕਿਹਾ ਜੀ ਇੱਥੇ ਬਹੁਤ ਵੱਡਾ ਜਿਹੜਾ ਰੰਗੜਾਂ ਦਾ ਜਿਹੜਾ ਇਹ ਉਹਨਾਂ ਦਾ ਹੋਲਡ ਸੀ ਇੱਥੇ। ਜੀ, ਤੇ ਜਦੋਂ 18ਵੀਂ ਸਦੀ ਦੀ ਬਿਗਨਿੰਗ ਦੇ ਵਿੱਚ ਸਿੱਖ ਜਿਹੜੇ ਨੇ ਉਹਨਾਂ ਨੇ ਬਾਹਰ ਇਲਾਕੇ ਫਤਿਹ ਕਰਨੇ ਸ਼ੁਰੂ ਕੀਤੇ ਤੇ ਉਹਨਾਂ ਨੇ ਇੱਕ ਪਿੰਡ ਦਾ ਬੰਦਾ ਜਿਹੜਾ ਉਸ ਰਿਆਸਤ ਦਾ ਬਾਹਰ ਗਿਆ ਸੀ ਉਹਦੇ ਹੱਥ ਉਹਨਾਂ ਨੇ ਸੁਨੇਹਾ ਭਿਜਵਾਇਆ ਨਵਾਬ ਨੂੰ ਜਿਹੜਾ ਉੱਥੇ ਸੀ ਜੀ, ਕਿ ਸ਼ਾਮ ਤੱਕ ਇਹ ਖਾਲੀ ਕਰ ਦਿਓ ਇਲਾਕਾ, ਨਹੀਂ ਤਾਂ ਰਾਤ ਨੂੰ 2.5 ਲੱਖ ਫੌਜ ਜਿਹੜੀ ਹੈ ਉਹ ਧਾਵਾ ਬੋਲੇਗੀ ਜੀ, ਖਾਲਸੇ ਦੀ। ਜੀ, ਤੇ ਉਹ ਜਦੋਂ ਆਇਆ ਉਹ ਨਵਾਬ ਨੇ ਤਾਂ ਭੱਜਣਾ ਹੀ ਸੀ, ਸਾਰਾ ਇਲਾਕਾ ਵੀ ਭੱਜ ਗਿਆ ਜੀ, ਤੇ 2 ਸਿੰਘ ਜਿਹੜੇ ਨੇ ਉਹ ਅੱਧੀ ਰਾਤ ਨੂੰ 2 ਘੋੜਿਆਂ ਦੇ ਉੱਤੇ ਸਵਾਰ ਆਪਣੇ ਹਥਿਆਰ ਲੈ ਕੇ ਉਹ ਆਏ ਤੇ ਉਹਨਾਂ ਨੇ ਆ ਕੇ ਕਿਲੇ ਤੇ ਕਬਜ਼ਾ ਕਰਕੇ ਝੰਡਾ ਗੱਡ ਦਿੱਤਾ ਜੀ। ਸੋ ਹੁਣ ਇਹ ਜਿਹੜੀ 2.5 ਲੱਖ ਫੌਜ ਹੈ ਕੱਲਾ ਇੱਕ ਸਿੱਖ 1.25 ਲੱਖ ਹੈ। ਸੋ ਇਹ ਜਿਹੜਾ ਮਨੋਬਲ ਸੀ ਜੀ, ਔਰ ਵਾਕਈ ਇਸ ਗੱਲ ਨੂੰ ਅਸੀਂ ਚਮਕੌਰ ਦੀ ਗੜੀ ਹੋਏ ਜਿੱਥੇ 10ਵੇਂ ਪਾਤਸ਼ਾਹ ਨੇ ਦੁਨੀਆ ਨੂੰ ਦੱਸਿਆ ਜੀ, ਔਰ ਜ਼ਫਰਨਾਮਾ ਜਦੋਂ ਅਸੀਂ ਪੜ੍ਹਦੇ ਹਾਂ 10 ਲੱਖ ਨਾਲ ਟਾਕਰੇ ਦੀ ਗੱਲ ਹੈ। ਜੀ, ਫਿਰ ਅਸੀਂ ਜੂਨ 84 ਦਾ ਉਹ ਲਾਜਵਾਬ ਜਿਹੜਾ ਖਾਲਸਾਈ ਕਰੈਕਟਰ ਦਾ ਮੁਜ਼ਾਹਰਾ ਹੈ ਜੀ, ਇੱਕ ਪਾਸੇ ਆਧੁਨਿਕ ਅਤ ਆਧੁਨਿਕ ਹਥਿਆਰਾਂ ਨਾਲ ਲੈਸ ਪੋਇਜ਼ਨਸ ਗੈਸ ਟੈਂਕ ਤੋਪ ਜੀ, ਹੈਲੀਕਾਪਟਰ ਨੇਵਲ ਡਾਈਵਰਸ ਜੀ, ਮਾਡਰਨ ਆਰਮਾਮੈਂਟ ਜੀ, ਫੌਜ ਹੈ ਤੇ ਦੂਜੇ ਪਾਸੇ 40-50 ਭੁੱਖੇ ਪਾਣੇ ਚਾਲੇ ਪਾਸਿਓਂ ਜਿਹੜਾ ਘੇਰੇ ਹੋਏ ਸਿੰਘ ਨੇ ਔਰ 72 ਘੰਟੇ ਜਿਸ ਸਪਿਰਿਟ ਦੇ ਨਾਲ ਉਸ ਫੌਜ ਦਾ ਮੁਕਾਬਲਾ ਕਰਦੇ ਨੇ ਉਹਨੂੰ ਛੱਕੇ ਛਡਾਣਾ ਜੇ ਕੋਈ ਟਰਮ ਹੈ ਤੇ ਇੱਥੇ ਇਸਤੇਮਾਲ ਹੁੰਦੀ ਹੈ ਜੀ ਜੀ। ਤੇ ਇਹ ਕੀ ਹੈ
ਇਹ ਸਪਿਰਿਟ ਹੈ, ਖਾਲਸਾਈ ਸਪਿਰਿਟ ਹੈ ਜੀ ਸੋ ਮੈਂ ਸਮਝਦਾ ਹਾਂ ਵੀ ਇਹ ਜਿਹੜਾ ਸਵਾ ਲੱਖੀ, ਜਦੋਂ ਤੱਕ ਸਾਡਾ ਇਹ ਸਵਾ ਲੱਖੀ ਕਾਨਸੈਪਟ ਕਾਇਮ ਹੈ ਜੀ ਔਰ ਸਾਡਾ ਵਿਸ਼ਵਾਸ ਹੈ ਆਪਣੇ ਗੁਰੂ ਤੇ, ਔਰ ਇਹ ਗੱਲ 10ਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਅਸੀਂ ਜਿਹੜੇ 10ਵੇਂ ਪਾਤਸ਼ਾਹ ਦੀਆਂ ਹਦਾਇਤਾਂ ਨੇ ਜਾਂ ਉਹਨਾਂ ਵੱਲੋਂ ਦਿੱਤੇ ਗਏ ਆਦੇਸ਼ ਨੇ ਜੀ ਉਹਨਾਂ 'ਚ ਬੇਸ਼ੱਕ ਥੋੜਾ ਬਹੁਤ ਖਿਲਰਾ ਹੈ, ਕਿਤੇ ਸ਼ਬਦ ਕੁਛ ਨੇ ਕਿਤੇ ਕੁਛ ਨੇ, ਪਰ ਉਹਦੇ 'ਚੋਂ ਇੱਕ ਸਪਿਰਿਟ ਨਿਕਲਦੀ ਹੈ ਬੜੀ ਮਜ਼ਬੂਤ। ਜੀ ਔਰ ਉਹਦੇ 'ਚ ਇੱਕ ਵਾਕਿਆ ਹੈ ਕਿ ਸਿੱਖ ਪੁੱਛਦੇ ਨੇ ਕਿ ਜੀ ਅਸੀਂ ਤੁਹਾਡੇ ਦਰਸ਼ਨ ਕਰਨੇ ਹੋਣ, ਜੀ ਸ਼ਬਦ ਗੁਰੂ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਜੀ ਫਿਰ ਹੈ ਕਿ ਜੀ ਜੇ ਅਸੀਂ ਸਰੀਰਕ ਤੌਰ ਤੇ ਕਰਨੇ ਹੋਣ, ਜੀ ਪੰਚਨ ਮੇ ਨਿਤ ਵਰਤਤ ਹੋ ਮੈਂ, ਜੀ ਪੰਜਾਂ ਦੇ ਸਿੰਘ ਦੀਦਾਰ ਕਰੇ, ਪੰਜ ਸਿੰਘਾਂ ਦੇ ਵਿੱਚ ਮੈਂ ਵਸਦਾ, ਜੀ ਪੰਜ ਨਾ ਹੋਣ, 4 3 2, ਜੀ ਤੇ ਫਿਰ ਜਦੋਂ ਇਹ ਹੈ ਵੀ ਸਿੰਘ ਇਕੱਲਾ ਹੋਏ, ਕਿਤੇ ਚਾਰੇ ਪਾਸੇ ਘਿਰਿਆ ਹੋਏ ਜਾਂ ਉਹਦੀ ਕਿਤੇ ਹੋਰ ਪਹੁੰਚ ਨਾ ਹੋਏ ਤੇ ਤੁਹਾਡੇ ਦੀਦਾਰ ਕਰਨਾ ਚਾਹੇ, ਜੀ ਤੇ ਫਿਰ ਇਹ ਹੈ ਕਿ ਵੀ ਸਿੰਘ ਇਸ਼ਨਾਨ ਕਰੇ, ਬਾਣੀ ਪੜ੍ਹੇ ਤੇ ਆਈਨੇ ਦੇ ਵਿੱਚ, ਸ਼ੀਸ਼ੇ ਦੇ ਵਿੱਚ ਜਦੋਂ ਆਪਣਾ ਮੂੰਹ ਦੇਖੇਗਾ ਤਾਂ ਉਹਨੂੰ ਮੇਰੇ ਦੀਦਾਰ ਹੋਣਗੇ। ਜੀ ਹੁਣ ਇਹ ਜਿਹੜਾ ਖਾਲਸਾ ਮੇਰੋ ਰੂਪ ਹੈ ਖਾਸ, ਇਹ ਉਹ ਸਪਿਰਿਟ ਹੈ ਗੁਰੂ ਕਲਗੀਧਰ ਦੀ ਜਿਹੜੀ ਕਦੇ ਡਿੱਗਣ ਨਹੀਂ ਦਿੰਦੀ ਹੈ ਸਿੱਖ ਨੂੰ। ਜੀ ਜੀ ਔਰ ਔਰੰਗਜ਼ੇਬ ਨੂੰ ਵੀ ਜਦੋਂ ਉਹਨਾਂ ਨੇ ਜ਼ਫਰਨਾਮੇ 'ਚ ਮੁਖਾਤਬ ਕੀਤਾ ਤਾਂ ਇਹੀ ਸ਼ਬਦ ਸੀ ਕਿ ਤੂੰ ਬੜਾ ਖੁਸ਼ ਹੋਏਗਾ, ਤੂੰ ਮੇਰੇ 4 ਪੁੱਤਰ ਮਾਰ ਦਿੱਤੇ, ਤੂੰ ਮੇਰੇ ਹਜ਼ਾਰਾਂ ਸਿੱਖ ਮਾਰ ਦਿੱਤੇ, ਤੂੰ ਆਨੰਦਪੁਰ ਉਜਾੜ ਦਿੱਤਾ ਹੈ, ਜੀ ਪਰ ਤੂੰ ਤਾਂ 4 ਅੰਗਿਆਰੇ ਬੁਝਾਏ ਨੇ। ਜੀ ਖਾਲਸਾ ਪੰਥ ਜਿਹੜਾ ਭਾਂਬੜ ਹੈ, ਜਿਹੜਾ ਕੁੰਡਲਣੀ ਸੱਪ ਹੈ, ਭੁਜੰਗ ਹੈ, ਜੀ ਉਹ ਅਜੇ ਬਾਕੀ ਹੈ। ਮੈਂ ਤੇਰੇ ਘੋੜਿਆਂ ਦੀਆਂ ਖੁਰੀਆਂ ਥੱਲੇ ਐਸੀ ਅੱਗ ਬਾਲਾਂਗਾ ਕਿ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦਾ ਇੱਕ ਵੀ ਘੁੱਟ ਤੈਨੂੰ ਪੀਣਾ ਨਸੀਬ ਨਹੀਂ ਹੋਏਗਾ। ਜੀ ਹੁਣ ਇਹ ਉਹ ਗੁਰੂ ਕਲਗੀਧਰ ਨੇ ਜਿਨ੍ਹਾਂ ਦਾ ਆਨੰਦਪੁਰ ਨਹੀਂ ਹੈ, ਹਜ਼ਾਰਾਂ ਸਿੰਘ ਸ਼ਹੀਦ ਨੇ, ਜੀ ਸਾਹਿਬਜ਼ਾਦੇ ਸ਼ਹੀਦ ਨੇ, ਜੀ ਕੋਈ ਫੌਜ ਨਹੀਂ ਹੈ, ਕੋਈ ਟਿਕਾਣਾ ਨਹੀਂ ਹੈ, ਜੀ ਜੀ ਉਸ ਮਾਲਵੇ ਦੇ ਜੰਗਲ, ਦੀਨੇ ਤੇ ਕਾਂਗੜ ਦੇ ਪਿੰਡਾਂ 'ਚ ਵਿਚਰ ਰਹੇ ਨੇ, ਜੀ ਪਰ ਇਹ ਭਰੋਸਾ, ਇਹ ਸਪਿਰਿਟ ਕਿ ਅਸੀਂ ਜਿੱਤਣਾ ਤੇ ਇਸ ਜ਼ੁਲਮ ਦੇ ਰਾਜ ਦੀ ਜੜ ਕੱਢਣੀ ਹੈ, ਜੀ ਇਹੀ ਸਾਡੀ ਸਟਰੈਂਥ ਹੈ। ਔਰ ਮੈਂ ਸਮਝਦਾ ਹਾਂ ਕਿ ਵੀਰ ਕਿੱਕਰ ਸਿੰਘ ਜੀ ਨੇ ਉਸ ਸਪਿਰਿਟ ਨੂੰ ਰਿਫਲੈਕਟ ਕੀਤਾ ਹੈ। ਜੀ ਜਦੋਂ ਉਹਨਾਂ ਦੇ ਵਿੱਚ ਉਹ ਦੇਖ ਰਹੇ ਨੇ ਵੀ ਦੁਨੀਆ ਭਰ 'ਚ ਜਿੱਥੇ ਵੀ ਸਿੱਖ ਬੈਠਾ ਹੈ ਚੜ੍ਹਦੀ ਕਲਾ ਵਾਲਾ, ਜੀ ਉਹਨੂੰ ਉਹਨਾਂ ਨੇ ਸਲੂਟ ਕੀਤਾ ਹੈ, ਪ੍ਰਣਾਮ ਕੀਤਾ ਹੈ, ਔਰ ਉਹਨਾਂ ਨੇ ਫਿਰ ਇਹ ਕਿਹਾ ਕਿ ਵੀ ਆਪਣੀ ਅਰਦਾਸ ਦੇ ਵਿੱਚ ਅਸੀਂ ਸ਼ਾਮਲ ਕਰੀਏ। ਹਾਲਾਂਕਿ ਬਿਲਕੁਲ ਇਹਨਾਂ ਨੇ ਠੀਕ ਕਿਹਾ, ਜੀ ਵੈਸੇ ਵੀ ਸਾਡੀ ਅਰਦਾਸ ਦੇ ਵਿੱਚ ਜਦੋਂ ਅਸੀਂ ਖਾਲਸਾ ਜੀ ਕੇ ਬੋਲ ਬਾਲੇ ਜੀ ਸ਼ਬਦ ਪੜ੍ਹਦੇ ਹਾਂ, ਉਸ ਦੇ ਹੁਣ ਇਹ ਸਾਰਾ ਜਿਹੜਾ ਅਰਦਾਸ ਦਾ ਹਿੱਸਾ ਹੀ ਸਾਡੀ ਪੋਲੀਟੀਕਲ ਡੈਸਟਨੀ ਦੀ ਗੱਲ ਹੈ। ਜੀ ਔਰ ਇਹਦੀ ਸ਼ੁਰੂਆਤ ਹੁੰਦੀ ਹੈ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਜੀ ਇਹ ਹੁਣ ਅਰਦਾਸ ਅਕਾਲ ਪੁਰਖ ਵਾਚਕ ਹੈ ਜੀ ਤੇ ਅਸੀਂ ਔਨ ਬਿਹਾਫ ਆਫ ਸਰਬੱਤ ਖਾਲਸਾ, ਸਮੁੱਚੇ ਸਿੱਖ ਨੇਸ਼ਨ ਦੇ ਬਿਹਾਫ ਤੇ ਅਕਾਲ ਪੁਰਖ ਨੂੰ ਅਰਜ਼ੋਈ ਕਰ ਰਹੇ ਹਾਂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜੀ ਜਹਾਂ ਜਹਾਂ ਖਾਲਸਾ ਜੀ ਸਾਹਿਬ, ਜੀ ਕਿ ਜਿੱਥੇ ਜਿੱਥੇ ਖਾਲਸਾ ਜੀ ਹੋਣ ਤਹਾਂ ਤਹਾਂ ਰੱਛਿਆ ਰਿਆਇਤ, ਜੀ ਕਿ ਉੱਥੇ ਪ੍ਰੋਟੈਕਸ਼ਨ ਦੇਣੀ ਅਕਾਲ ਪੁਰਖ, ਜੀ ਉੱਥੇ ਰਿਆਇਤ ਕਰਨੀ, ਕੰਸੈਸ਼ਨ ਦੇਣਾ, ਨਜ਼ਰ ਸਵੱਲੀ ਰੱਖਣੀ, ਜੀ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਪੰਥ ਕੀ ਜੀ ਬਿਰਦ ਕੀ ਪੈਜ, ਜੀ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ। ਹੁਣ ਸ਼੍ਰੀ ਸਾਹਿਬ ਕਿਰਪਾਨ ਨੂੰ ਕਹਿੰਦੇ ਨੇ ਜੀ ਕਿ ਹੁਣ ਸੌਰਡ, ਕਿਰਪਾਨ, ਹਥਿਆਰ, ਸੰਘਰਸ਼, ਇਹ ਸਾਡੀ ਟੇਕ ਹੈ। ਜੇ ਅਸੀਂ ਚਰਖੇ ਵਾਲੀ ਸੋਚ ਰੱਖਾਂਗੇ, ਜੀ ਰਿਸ਼ਤੇ ਜਦੋਂ ਸੰਤ ਭਿੰਡਰਾਂ ਵਾਲੇ ਜਿਹੜੇ ਇਸ ਕਿਸਮ ਦੀਆਂ ਗੱਲਾਂ ਕਰਨ ਵਾਲੇ ਸੀ, ਖਾਲਸਾਈ ਆਦਰਸ਼ ਤੋਂ ਪਾਸੇ ਜਾ ਕੇ ਉਹਨਾਂ ਨੂੰ ਕਹਿੰਦੇ ਸੀ ਚਰਖੇ ਬੱਕਰੀ ਦੇ ਸਿੱਖ। ਜੀ ਉਹ ਗਾਂਧੀ ਦਾ ਹੈ ਕਿ ਵੀ ਤੁਸੀਂ ਚਰਖਾ ਕੱਤੋ ਤੇ ਬੱਕਰੀ ਦਾ ਦੁੱਧ ਪੀਓ, ਜੇ ਤਾਂ ਤੁਸੀਂ ਉਹ ਸਿੱਖ ਹੋ। ਜੀ ਤੇ ਜੇ ਤੁਸੀਂ ਬਾਪੂ ਤੁਹਾਡੇ ਗੁਰੂ ਗੋਬਿੰਦ ਸਿੰਘ ਨੇ ਤੇ ਫਿਰ ਸ਼੍ਰੀ ਸਾਹਿਬ ਜੀ ਸਹਾਇ ਜੀ ਤੇ ਖਾਲਸਾ ਜੀ ਕੇ ਬੋਲ ਬਾਲੇ। ਜੀ ਹੁਣ ਬੋਲ ਬਾਲਾ ਫਾਰਸੀ ਦਾ ਸ਼ਬਦ ਹੈ, ਬਾਲਾ ਉੱਚੇ ਨੂੰ ਕਹਿੰਦੇ ਨੇ, ਜੀ ਕਿ ਖਾਲਸੇ ਦਾ ਬੋਲ ਉੱਚਾ। ਸਰ ਕਪੂਰ ਸਿੰਘ ਸਾਡੇ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਨੇ, ਉਹ ਇਹਨੂੰ ਟਰਾਂਸਲੇਟ ਕਰਦੇ ਨੇ ਕਿ ਜਿਹੜੀ ਫੈਸਲਾ ਕਰਨ ਦੀ ਤਾਕਤ ਹੈ ਜਾਂ ਆਪਣੀ ਕਿਸਮਤ ਘੜਨ ਦਾ ਹੱਕ ਹੈ, ਜੀ ਉਹ ਖਾਲਸੇ ਦੇ ਕੋਲ। ਖਾਲਸੇ ਦਾ ਬੋਲ ਉੱਚਾ ਇਹ ਹੈ ਕਿ ਬੋਲ ਬਾਲਾ ਕਿ ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ।
ਜੀ ਹੁਣ ਖਾਲਿਸਤਾਨ ਕੋਈ ਇਸ ਤੋਂ ਵੱਖਰੀ ਗੱਲ ਤਾਂ ਨਹੀਂ ਹੈ। ਅਸੀਂ ਉਸ ਖਿੱਤੇ ਦੀ ਮੰਗ ਕਰ ਰਹੇ ਹਾਂ, ਉਸ ਖਿੱਤੇ ਦੇ ਵਿੱਚ ਅਸੀਂ ਵੱਸਦੇ ਹਾਂ, ਦਰਿਆਏ ਜਮਨਾ ਤੋਂ ਵਾਘਾ ਤੱਕ, ਜਿੱਥੇ ਕਿ ਖਾਲਸੇ ਦਾ ਬੋਲਬਾਲਾ ਹੋਏ, ਜੀ ਸਿੱਖ ਰਵਾਇਤਾਂ, ਸਿੱਖ ਇਤਿਹਾਸ, ਸਿੱਖ ਪਰੰਪਰਾ, ਸਿੱਖ ਸੱਭਿਅਤਾ ਸੁਰੱਖਿਅਤ ਹੋਏ। ਜੀ ਤੇ ਖਾਲਸੇ ਦਾ ਡਿਕਲੇਅਰਡ ਜਿਹੜਾ ਗੋਲ ਹੈ ਉਹ ਸਰਬੱਤ ਦਾ ਭਲਾ ਹੀ ਹੈ। ਇਸ ਲਈ ਇਹ ਸਾਰੀ ਅਰਦਾਸ ਜਾ ਕੇ ਕਨਕਲੂਡ ਹੁੰਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ 5 ਕੰਪੋਨੈਂਟ ਨੇ ਜਿਨ੍ਹਾਂ ਬਾਰੇ ਫਿਰ ਕਦੇ ਗੱਲ ਕਰਾਂਗੇ। ਸੋ ਅਲਟੀਮੇਟ ਸਾਡਾ ਗੋਲ ਸਰਬੱਤ ਦਾ ਭਲਾ ਹੈ। ਤੇ ਇਧਰ ਖਾਲਸਾ ਜੀ ਕੇ ਬੋਲਬਾਲੇ ਜੀ ਤੇ ਫਿਰ ਅਸੀਂ ਜਿਹੜੇ 3 ਦਿਓਰੇ ਅਸੀਂ ਅਰਦਾਸ ਤੋਂ ਬਾਅਦ ਪੜ੍ਹਦੇ ਹਾਂ, ਉਹਦੇ ਚ ਕਨਕਲੂਡਿੰਗ ਇਹੀ ਹੈ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲेंगे, ਬਚੇ ਸ਼ਰਨ ਜੋ ਹੋਏ। ਹੁਣ ਇਹਨੂੰ ਵੀ ਸਰ ਸਾਹਿਬ ਟਰਾਂਸਲੇਟ ਕਰਦੇ ਨੇ ਕਿ ਇਹ ਜਿਹੜਾ ਸੋਵਰਨਟੀ ਦਾ ਰਾਈਟ ਹੈ, ਬਾਦਸ਼ਾਹਤ ਦਾ ਰਾਈਟ ਹੈ, ਰਾਜ ਦਾ ਮਤਲਬ ਬਾਦਸ਼ਾਹਤ ਹੈ ਜੀ, ਸੋਵਰਨਟੀ ਹੈ, ਜਿਹਦੇ ਲਈ ਅੱਜਕੱਲ ਸ਼ਬਦ ਪ੍ਰਭੂ ਸੱਤਾ ਵੀ ਵਰਤਿਆ ਜਾਂਦਾ ਹੈ, ਆਪਣੀ ਕਿਸਮਤ ਆਪ ਘੜਨੀ ਜੀ। ਇਹ ਸਾਡਾ ਇਨਹੈਰੈਂਟ ਰਾਈਟ ਹੈ। ਹਮ ਪਾਤਸ਼ਾਹੀ ਸਤਿਗੁਰ ਦੇਈ, ਇਹ ਗੁਰੂ ਨੇ ਸਾਨੂੰ ਪਾਤਸ਼ਾਹ ਬਣਾਇਆ ਹੋਇਆ ਜੀ। ਤੇ ਇਹ ਜਿਹੜਾ ਸਾਡਾ ਰਾਈਟ ਹੈ, ਆਕੀ ਰਹੇ ਨਾ ਕੋਏ, ਇਸ ਤੋਂ ਅਸੀਂ ਕਿਸੇ ਨੂੰ ਜਿਹੜਾ ਇਸ ਰਾਈਟ ਨੂੰ ਫਲਾਊਟ ਕਰਨ ਦਾ ਕਿਸੇ ਨੂੰ ਹੱਕ ਨਹੀਂ ਦੇਵਾਂਗੇ ਜੀ। ਇਸ ਤੋਂ ਕਿਸੇ ਨੂੰ ਆਕੀ ਨਹੀਂ ਹੋਣ ਦੇਵਾਂਗੇ ਜੀ। ਜੇ ਕੋਈ ਆਕੀ ਹੋਏਗਾ, ਉਹ ਮੁਗਲ ਹੋਣ, ਅਫਗਾਨ ਹੋਣ, ਅੰਗਰੇਜ਼ ਹੋਣ, ਅੱਜ ਦੇ ਹਿੰਦੂ ਹਾਕਮ ਹੋਣ, ਜੀ। ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖਵਾਰ ਹੋਏ, ਉਹਨਾਂ ਨੂੰ ਖਾਲਸਾ ਫਿਰ ਖਵਾਰੀ ਦੇਗਾ। ਬਹੁਤੇ ਕਹਿਣਗੇ ਜੀ ਇਹ ਸਾਡੇ 'ਚ ਫੁੱਟ ਹੈ ਜੀ, ਅਸੀਂ ਖਵਾਰ ਹੋ ਰਹੇ ਹਾਂ ਜੀ, ਅਸੀਂ ਸ਼ਰਨ 'ਚ ਨਹੀਂ ਆ ਰਹੇ ਜੀ, ਇਸ ਲਈ ਸਾਡਾ ਕੁਝ ਨਹੀਂ ਬਣਦਾ ਜੀ। ਉਹ ਇੱਕ ਵੱਖਰਾ ਚੈਪਟਰ ਹੈ। ਪਰ ਜਦੋਂ ਅਸੀਂ ਕਿਸੇ ਇਸ ਪਰਸਪੈਕਟਿਵ ਨੂੰ ਦੇਖਦੇ ਹਾਂ ਕਿ ਇੱਕ ਪਾਸੇ ਸਿੱਖਾਂ ਨੂੰ ਗੁਰੂ ਸਾਹਿਬ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਦੇ ਨੇ, ਤੇ ਇੱਧਰ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਇਹ ਰਾਜ ਦੇ ਹੱਕ ਤੋਂ ਕਿਸੇ ਨੂੰ ਖਾਲਸੇ ਨੇ ਆਕੀ ਨਹੀਂ ਰਹਿਣ ਦੇਣਾ। ਤੇ ਜੇ ਕੋਈ ਆਕੀ ਹੋਏਗਾ ਤੇ ਖਵਾਰ ਹੋਏ, ਉਹਨੂੰ ਖਾਲਸਾ ਖਵਾਰੀ ਦੇਗਾ, ਫਿਰ ਉਹ ਜੁਆਇਨ ਕਰਨਗੇ ਸਿੱਖਾਂ ਨੂੰ, ਦੇ ਵਿਲ ਐਕਸੈਪਟ ਦੈਟ ਇਨਹੈਰੈਂਟ ਰਾਈਟ, ਬਚੇ ਸ਼ਰਨ ਜੋ ਹੋਏ, ਜਿਹੜਾ ਖਾਲਸੇ ਦੀ ਸ਼ਰਨ ਆਏਗਾ ਉਸ ਨੂੰ ਪ੍ਰੋਟੈਕਸ਼ਨ ਮਿਲੇਗੀ। ਸੋ ਇਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਅਸੀਂ 2 ਵੇਲੇ ਦੀ ਅਰਦਾਸ, ਭਾਵੇਂ ਅੱਜ ਇਹ ਅਰਦਾਸ ਸ਼ਾਮਲ ਨੇ ਚੀਜ਼ਾਂ, ਪਰ ਕਿਉਂਕਿ ਇਹ ਇੱਕ ਰਿਚੁਅਲ ਬਣ ਗਿਆ ਹੈ, ਇਸ ਦਾ ਮਤਲਬ ਵੀ ਗਾਇਬ ਹੋ ਗਿਆ। ਕਈ ਖਾਲਸੇ ਨੂੰ ਜੀ ਖਾਲਸ ਦਿਲਾਂ ਵਾਲੇ ਜੀ ਵੀ ਤੁਸੀਂ ਕੋਈ ਉਹ ਸਰਟੀਫਿਕੇਟ ਰੱਖਿਆ ਹੋਇਆ ਜਿਹੜਾ ਕਿਸੇ ਨੂੰ ਦਿਓਗੇ ਵੀ ਕਿਹਦਾ ਦਿਲ ਖਾਲਸ ਹੈ, ਕਿਹਦੇ 'ਚ ਮਿਲਾਵਟ ਹੈ। ਜੀ ਜੀ। ਸੋ ਉਹਦੇ 'ਚ ਇਹ ਜ਼ਿਆਦਾ ਬਿਹਤਰ ਹੈ ਕਿ ਅਰਦਾਸ ਦੇ ਨਾਲ ਜੇ ਅਸੀਂ ਐਕਸਕਲੂਸਿਵਲੀ ਖਾਲਿਸਤਾਨ ਸ਼ਬਦ, ਸਿੱਖਾਂ ਦੀ ਭਵਿੱਖ ਔਰ ਡੈਸਟਨੀ ਬਾਰੇ ਵੀ ਜਿਹੜੀ ਗੱਲ ਕਰੀਏ, ਤੇ ਸਤਿਗੁਰੂ ਜਿਵੇਂ ਉਹਨਾਂ ਨੇ ਕਿਹਾ ਕਿ ਸਰਕਮਸਟਾਂਸ ਤਾਂ ਅਕਾਲ ਪੁਰਖ ਦੇ ਹੱਥ 'ਚ ਨੇ, ਜਿਹਨੂੰ ਅਸੀਂ ਦੇਸ਼ ਕਾਲ ਕਹਿੰਦੇ ਹਾਂ, ਉਹ ਜਦੋਂ ਚਾਹੇ ਅਕਾਲ ਪੁਰਖ ਬਦਲ ਸਕਦਾ ਹੈ। ਹਾਲਾਤ ਬਦਲਦੇ ਰਹੇ ਨੇ, ਬਦਲੇ ਨੇ, ਬੀਤੇ 'ਚ ਵੀ 18ਵੀਂ ਸਦੀ 'ਚ ਨਾਦਰ ਸ਼ਾਹ ਆਇਆ, ਸਾਡੀ ਅਪਰਚੁਨਿਟੀ ਬਣ ਗਈ, ਨਹੀਂ ਤਾਂ ਇੱਕ ਵਾਰੀ ਅਸੀਂ ਦੱਬ ਗਏ ਸੀ। ਸੋ ਇਹ ਬਦਲਦੇ ਰਹਿਣੇ ਨੇ ਹਾਲਾਤ। ਸੋ ਵੀਰ ਕਿੱਕਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਬੜੀ ਚੜ੍ਹਦੀ ਕਲਾ ਵਾਲੀ ਈਮੇਲ ਲਿਖੀ ਹੈ ਜੀ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।